व्यूअर्स वेलकम बैक टू न्यूज़ TV 84 ब्रेक तो बाद ਹੁਣ ਅਸੀਂ ਗੱਲਬਾਤ ਕਰਦੇ ਹਾਂ ਫੇਮਸ ਮੀਡੀਆ ਪਰਸਨੈਲਿਟੀ ਸਰਦਾਰ ਸੁਖਮਿੰਦਰ ਸਿੰਘ ਹੰਸਰਾ ਜੀ ਨਾਲ ਜਿਹੜੇ ਇਸ ਵੇਲੇ ਸਾਡਾ ਟੋਰਾਂਟੋ ਕੈਨੇਡਾ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ ਜੀ। ਹੰਸਰਾ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ। ਹੰਸਰਾ ਸਾਹਿਬ ਜੀ ਸਭ ਤੋਂ ਪਹਿਲਾਂ ਹੋਲੇ ਮਹੱਲੇ ਦੇ ਮੁਬਾਰਕ ਦਿਨ ਦੇ ਮੌਕੇ ਤੁਸੀਂ ਸਿੱਖ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ? बिल्कुल जी, खालसा जाहो जलाला जिहड़ा कि दुनिया तो सानू वखरे करदा नवेकले करदा जी। जिथे मैं मुबारकां देणियां चाहुंदा होले महल्ले दियां उत्थे गुरु गोबिंद सिंह जी महाराज ने ਜਿਹੜੀਆਂ कुछ क्वालिटी ਜਿਹੜਾ ਸਾਨੂੰ ਇਹ ਖਾਲਸਾਈ ਕਲਚਰ ਦਿੱਤਾ ਹੈ ਸਾਨੂੰ ਉਹਨੂੰ ਅਡਾਪਟ ਕਰਨਾ ਚਾਹੀਦਾ ਜੀ, ਤਾਂ ਕਿ ਅਸੀਂ ਦੁਨੀਆ ਦੇ ਲੋਕਾਂ ਨੂੰ ਦੱਸ ਸਕੀਏ ਕਿ ਅਸੀਂ ਜਿੱਥੇ ਬੜੀ ਦਇਆਵਾਨ ਅਤੇ ਪਿਆਰ ਕਰਨ ਵਾਲੀ ਕੌਮ ਆ ਉੱਥੇ ਇਹ ਬੜੀ ਮਾਰਸ਼ਲ ਕੌਮ ਆ। This is what that represents. ਜੀ ਬਿਲਕੁਲ ਬਿਲਕੁਲ। ਤੇ ਵੀਰ ਜੀ ਹੋਰ ਸਵਾਲ ਜਵਾਬ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ TV 84 ਦੀ ਟੀਮ ਤੇ ਸਾਡੇ ਦਰਸ਼ਕਾਂ ਵੱਲੋਂ ਵੀ ਤੁਹਾਨੂੰ ਹੋਲੇ ਮਹੱਲੇ ਦੀਆਂ ਬਹੁਤ ਮੁਬਾਰਕਬਾਦ ਦਿੰਦੇ ਹਾਂ। ਤੇ ਵੀਰ ਜੀ ਇਸ ਦੇ ਨਾਲ ਹੀ ਜਿਸ ਤਰ੍ਹਾਂ ਅਮਰੀਕਾ ਕੈਨੇਡਾ ਸਮੇਤ ਬਾਹਰਲੇ ਦੇਸ਼ਾਂ ਵਿੱਚ ਫਿਲਮ ਕੌਮ ਦੇ ਹੀਰੇ 14 ਮਾਰਚ ਨੂੰ ਰਿਲੀਜ਼ ਹੋਈ ਹੈ। ਤੁਸੀਂ ਇਸ ਦੇ ਬਾਰੇ ਇੱਕ ਬੜਾ ਅੱਛਾ ਰਿਵਿਊ ਇੰਟਰਨੈਟ ਤੇ ਪਾਇਆ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੇ ਦਰਸ਼ਕਾਂ ਨਾਲ ਵੇਰਵੇ ਸਹਿਤ ਇਸ ਫਿਲਮ ਸੰਬੰਧੀ ਪੜਚੋਲ ਕਰੋ। ਬਿਲਕੁਲ ਜੀ, ਜਿਸ ਤਰ੍ਹਾਂ ਪਹਿਲਾਂ ਸਾਡਾ ਹੱਕ ਫਿਲਮ ਆਈ ਸੀਗੀ ਉਸ ਨੇ ਸਾਡੀਆਂ ਜਿਹੜੀਆਂ ਭਾਵਨਾਵਾਂ ਕੁਝ ਸੁਸਤ ਜਿਹੀਆਂ ਪੈ ਗਈਆਂ ਸੀਗੀਆਂ ਉਹਨਾਂ ਨੂੰ ਮੁੜ ਸੁਰਜੀਤ ਕਰਤਾ ਸੀ। ਤੇ ਉਸ ਤੋਂ ਬਾਅਦ ਫਿਰ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਈ ਹੈ ਕਿ ਫਿਲਮ ਦੇ ਪਰਦੇ ਉੱਤੇ ਇਸ ਮੀਡੀਅਮ ਦੇ ਰਾਹੀਂ ਜਿਹਨੂੰ ਕਿ ਅਸੀਂ ਮੋਸਟ ਇਫੈਕਟਿਵ ਮੀਡੀਅਮ ਆਖਦੇ ਹਾਂ ਟੈਲੀਵਿਜ਼ਨ ਦਾ ਮੀਡੀਅਮ, ਉਹਦੇ ਵਿੱਚ ਕੌਮ ਦੇ ਹੀਰੇ ਫਿਲਮ ਸਾਡੇ ਸਾਹਮਣੇ ਆਈ ਹੈ। ਆਬਵੀਅਸਲੀ ਜਦੋਂ ਮੈਂ ਇਹਨੂੰ ਫਿਲਮ ਨੂੰ ਵੇਖ ਰਿਹਾ ਸੀ ਅੱਜ ਪਰਸੋਂ ਚੌਥੇ ਜਿਸ ਤਰ੍ਹਾਂ ਰਿਲੀਜ਼ ਹੋਈ ਹੈ ਟੋਰਾਂਟੋ ਪਹਿਲਾ ਸ਼ੋਅ ਵੇਖਿਆ ਸੀ, ਮੈਨੂੰ ਅਹਿਸਾਸ ਹੋ ਰਿਹਾ ਸੀਗਾ ਕਿ ਇਹੋ ਜਿਹੀ ਫਿਲਮ ਨੂੰ ਹਿੰਦੁਸਤਾਨੀ ਕਿਸ ਤਰ੍ਹਾਂ ਬਰਦਾਸ਼ਤ ਕਰ ਸਕਦੇ ਨੇ ਕਿ ਉਹਨਾਂ ਨੇ ਇਸ ਫਿਲਮ ਨੂੰ ਸੈਂਸਰ ਬੋਰਡ ਨੇ ਹੁਣ ਤੱਕ ਕਲੀਅਰ ਨਹੀਂ ਕੀਤਾ ਜੀ। ਉਹਦੇ ਪ੍ਰੋਡਿਊਸਰ ਟੋਰਾਂਟੋ ਵੀ ਆਏ ਹੋਏ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਆ। ਪਰ ਪਹਿਲਾਂ ਜੇ ਮੈਂ ਫਿਲਮ ਬਾਰੇ ਕਹਿ ਦਿਆਂ ਕਿ ਇਹ ਪਹਿਲੀ ਵਾਰ ਮੈਂ ਵੇਖਿਆ ਹੈ ਕਿ ਜਿਹੜੇ ਫਿਲਮ ਦੇ ਪ੍ਰੋਡਿਊਸਰਸ ਨੇ ਜਾਂ ਫਿਲਮ ਦਾ ਡਾਇਰੈਕਟਰ ਆ ਜਿਹੜਾ ਉਸ ਨੇ ਜਿਹੜੀ ਸਟੋਰੀ ਆ ਉਹਦੇ ਵਿੱਚ ਕੋਈ ਤਰਮੀਮ ਨਹੀਂ ਕੀਤੀ ਜੀ। ਕੈਨੇਡਾ ਦੇ ਵਿੱਚ ਇੱਕ ਬੜਾ ਪਪੂਲਰ ਸ਼ੋਅ ਆ ਐਜ਼ ਇਟ ਹੈਪਨਸ ਦਾ ਸ਼ੋਅ ਦੇ ਅਨੁਸਾਰ ਇਸ ਫਿਲਮ ਦੇ ਵਿੱਚ ਐਗਜ਼ੈਕਟਲੀ ਜੋ ਅਸੀਂ ਇਤਿਹਾਸ ਦੇ ਵਿੱਚ ਸੁਣਿਆ ਸੀਗਾ ਉਹਨੂੰ ਵੀ ਰੈਦਰ ਫਰਦਰ ਕਲੈਰੀਫਿਕੇਸ਼ਨ ਦੇ ਲਈ ਇਹ ਫਿਲਮ ਆ ਜਿਹੜੀ ਇਹ ਬਣਾਈ ਗਈ ਆ। ਈਵਨ ਨਾਂ ਵੀ ਸਹੀ ਵਰਤੇ ਗਏ ਆ, ਸਿਚੁਏਸ਼ਨਸ ਵੀ ਸਹੀ ਵਰਤੀਆਂ ਗਈਆਂ। ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜੀ ਫਿਲਮ ਆ ਇਹ ਮਾਨਸਿਕ ਤੌਰ ਤੇ ਸਾਡੇ ਮਨਾਂ ਨੂੰ ਸਿੱਖਾਂ ਦੇ ਮਨਾਂ ਨੂੰ ਬਹੁਤ ਬਲਵਾਨ ਕਰਦੀ ਆ ਉਹਨਾਂ ਨੂੰ, ਕਿਉਂਕਿ ਹੁਣ ਤੱਕ ਭੈਣ ਜੀ ਆਪਾਂ ਇਹੀ ਸੋਚਦੇ ਆਏ ਆ ਕਿ ਜਿਹੜੇ ਇਨਕਲਾਬੀ ਲੋਕ ਹੁੰਦੇ ਆ ਜੀ ਉਹ ਦੁਨੀਆ ਤੋਂ ਥੋੜੇ ਜਿਹੇ ਡਿਸਕਨੈਕਟਡ ਜਿਹੇ ਹੁੰਦੇ ਆ, ਉਹਨਾਂ ਨੂੰ ਪਰਿਵਾਰਕ ਮੋਹ ਨਹੀਂ ਹੁੰਦਾ, ਉਹਨਾਂ ਨੂੰ ਸੰਸਾਰ ਦਾ ਮੋਹ ਨਹੀਂ ਹੁੰਦਾ, ਉਹਨਾਂ ਨੂੰ ਕਿਸੇ ਚੀਜ਼ ਦਾ ਮੋਹ ਨਹੀਂ ਹੁੰਦਾ। ਇਸੇ ਕਰਕੇ ਹੀ ਉਹ ਫਿਰ ਕੋਈ ਨਾ ਕੋਈ ਕੁਰਬਾਨੀ ਕਰਨ ਦੇ ਯੋਗ ਬਣਦੇ ਆ। ਪਰ ਇਸ ਫਿਲਮ ਨੇ ਸਾਨੂੰ ਇਹ ਸਿੱਧ ਕਰਕੇ ਵਿਖਾ ਦਿੱਤਾ ਜਿਹੜਾ ਕਿ ਐਕਚੁਅਲ ਟਰੂ ਸੀ ਕਿ ਇਹ ਸਾਡੇ ਕੌਮ ਦੇ ਜਿਹੜੇ ਨਾਇਕ ਲੋਕ ਸੀਗੇ, ਨਾਇਕ ਤਾਂ ਸੀਗੀ ਜਿਹੜੀ ਕਿ ਘੱਟ ਗਿਣਤੀਆਂ ਨੂੰ ਦਬਾ ਕੇ ਰੱਖਣਾ ਚਾਹੁੰਦੀ ਸੀ, ਪਰ ਜਿਹੜੇ ਨਾਇਕ ਲੋਕ ਸੀ ਉਹ ਕਿਸ ਤਰ੍ਹਾਂ ਪਰਿਵਾਰਕ ਜੀਵਨ ਜੀ ਰਹੇ ਸੀ ਅਤੇ ਕਿਸ ਤਰ੍ਹਾਂ ਉਹ ਮੇਰੇ ਤੁਹਾਡੇ ਵਾਂਗ ਪਰਿਵਾਰਕ ਮੋਹ ਦੀਆਂ ਤੰਦਾਂ ਦੇ ਵਿੱਚ ਹੀ ਉਲਝੇ ਹੋਏ ਸੀ ਤੇ ਕਿਸ ਤਰ੍ਹਾਂ ਉਹਨਾਂ ਦੇ ਅੰਦਰ ਇੱਕ ਕੁਰਬਾਨੀ ਦਾ ਜਜ਼ਬਾ ਪੈਦਾ ਹੋਇਆ, ਕਿਸ ਤਰ੍ਹਾਂ ਉਹਨਾਂ ਨੂੰ ਗੁਰੂ ਸਾਹਿਬ ਨੇ ਲਿਟਰਲੀ ਬਾਹੋਂ ਫੜ ਕੇ ਉਹਨਾਂ ਤੋਂ ਇਹ ਸੇਵਾ ਲਈ ਕਿ ਉਹ ਆਪਣੇ ਪਰਿਵਾਰ ਦੇ ਨਾਲ ਜਾ ਕੇ ਮਿਲਦੇ ਨੇ, ਫੈਸਲਾ ਕਰਕੇ ਕਿ 31 ਤਾਰੀਖ ਸਾਡੀ ਜ਼ਿੰਦਗੀ ਦਾ ਸ਼ਾਇਦ ਆਖਰੀ ਦਿਨ ਹੋਏਗਾ। ਇਹੋ ਜਿਹੀ ਮਾਨਸਿਕਤਾ ਇਸ ਫਿਲਮ ਨੇ ਪਰਦੇ ਤੇ ਲਿਆ ਕੇ ਲੋਕਾਂ ਨੂੰ ਵਿਖਾਈ ਹੈ ਜਿਹੜੀ ਕਿ 30 ਸਾਲ ਪਹਿਲਾਂ ਹੀ ਘਟਨਾ ਵਾਪਰੀ ਆ। ਇਹ ਯੂਨੀਕ ਆ, ਐਕਸਟਰਾਆਰਡੀਨਰੀ ਆ, ਇਹ ਇੱਕ ਹਿਸਟਰੀ ਆ। ਮੈਂ ਇਹ ਵੀ ਇਸਤੇਮਾਲ ਕੀਤਾ ਸੀ ਕਿ ਇਹ ਕੰਨ ਰਸ ਨਹੀਂ ਹੈਗਾ ਕਿ ਤੁਸੀਂ ਫਿਲਮ ਨੂੰ ਵੇਖੋਗੇ ਤੁਹਾਨੂੰ ਬਹੁਤ ਵਧੀਆ ਲੱਗੇਗੀ। ਇਹ ਤੁਹਾਡੇ ਨੈਣਾਂ ਦੀ ਤਫਰੀਹ ਨਹੀਂ ਹੈ ਕਿ ਤੁਹਾਡੇ ਜਿਹੜੀਆਂ ਅੱਖਾਂ ਜਿਸ ਤਰ੍ਹਾਂ ਇਸ ਰੰਗ ਬਿਰੰਗੀ ਦੁਨੀਆ ਨੂੰ ਵੇਖ ਕੇ ਜਾਂ ਫਿਰ ਨਿਊਯਾਰਕ ਦੇ ਟਾਈਮ ਸਕੁਏਅਰ ਨੂੰ ਵੇਖ ਕੇ ਹਰ ਇੱਕ ਦੀਆਂ ਅੱਖਾਂ ਚ ਲਿਆ ਜਾਂਦੀਆਂ ਵੀ ਹਾਏ ਦੁਨੀਆ ਕਿੰਨੀ ਸੋਹਣੀ ਆ। ਇਹ ਫਿਲਮ ਇਹੋ ਜਿਹੀ ਨਹੀਂ ਹੈ। ਇਹ ਫਿਲਮ ਮੁਸਲਮਾਨਾਂ ਦੇ ਵਿੱਚ ਤੁਹਾਨੂੰ ਤੁਹਾਡੇ ਮੂਡ ਦੇ ਨਾਲ ਜੋੜਦੀ ਆ, ਤੁਹਾਡੀਆਂ ਆਤਮਾਵਾਂ ਮਾਨਸਿਕਤਾ ਦੇ ਉੱਤੇ ਭਾਰ ਪਾਉਂਦੀ ਹੈ ਕਿ ਦੇਖੋ ਗੁਰੂ ਦਾ ਖਾਲਸਾ ਕਿਸ ਤਰ੍ਹਾਂ ਮੌਤ ਨੂੰ ਮਖੌਲ ਕਰ ਸਕਦਾ।
ਬਿਲਕੁਲ ਬਿਲਕੁਲ। ਤੇ ਹੰਸਾ ਸਾਹਿਬ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਤੁਸੀਂ ਟੋਰਾਂਟੋ ਦੇ ਵਿੱਚ ਇਹ ਪਹਿਲਾ ਸ਼ੋਅ ਵੇਖਿਆ, ਦਰਸ਼ਕਾਂ ਵੱਲੋਂ ਇਸ ਨੂੰ ਕਿਸ ਤਰ੍ਹਾਂ ਦਾ ਯੋਗਦਾਨ ਮਿਲਿਆ, ਤੇ ਇਹ ਵੀ ਦੱਸੋ ਕਿ ਜਿਹੜੇ ਇੱਥੇ ਸਿਰਫ ਸਿੱਖ ਸੰਗਤਾਂ ਹੀ ਦੇਖਣ ਆਈਆਂ ਸੀ ਮੂਵੀ ਨੇ ਕਿ ਹੋਰ ਧਰਮ ਦੇ ਲੋਕ ਵੀ ਆਏ ਸੀ ਦੇਖਣ ਲਈ? ਦੇਖੋ ਜੀ, ਸ਼ੁਰੂ ਦੇ ਵਿੱਚ ਹੋਇਆ ਕੀ ਹੈ, ਜਿਹੜੇ ਫਿਲਮ ਦੇ ਪ੍ਰੋਡਿਊਸਰ ਵਗੈਰਾ ਸੀਗੇ ਉਹ ਸਾਰੇ ਤਕਰੀਬਨ ਨਵੇਂ ਲੋਕ ਸੀਗੇ। ਉਹਨਾਂ ਨੇ ਇਸ ਨੂੰ ਪ੍ਰਮੋਟ ਕਰਨ ਦੇ ਵਿੱਚ ਬੜੀ ਢਿੱਲ ਮੱਠ ਦਿਖਾਈ ਆ। ਹਾਂਜੀ। ਤੇ ਕਿਉਂਕਿ ਹਿੰਦੁਸਤਾਨ ਦੀ ਸਰਕਾਰ ਨੇ ਇਹਨੂੰ ਸਰਟੀਫਾਈ ਨਹੀਂ ਸੀ ਕੀਤਾ, ਇਹਦੀ ਸਰਟੀਫਿਕੇਸ਼ਨ ਨਹੀਂ ਸੀ ਹੋਈ, ਤਾਂ ਸ਼ਾਇਦ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਜਦੋਂ ਫਿਲਮ ਆਈ ਆ ਉਹਨੂੰ ਥੋੜਾ ਕਸਟਮ ਦੇ ਉੱਤੇ ਵੀ ਪ੍ਰੋਬਲਮ ਉਹਨੂੰ ਆਈ, ਥੀਏਟਰਸ ਦੇ ਵਿੱਚ ਵੀ ਪ੍ਰੋਬਲਮ ਆਈ। ਤਾਂ ਇਸ ਕਰਕੇ ਉਹਨਾਂ ਨੂੰ ਵੀ ਪ੍ਰਮੋਸ਼ਨ ਦਾ ਬਹੁਤ ਘੱਟ ਮੌਕਾ ਮਿਲਿਆ। ਮੇਰੇ ਕੋਲ ਫਿਲਮ ਪਹਿਲਾਂ ਲੱਗੀ, ਪ੍ਰਮੋਸ਼ਨ ਬਾਅਦ ਦੇ ਵਿੱਚ ਸ਼ੁਰੂ ਹੋਈ ਆ। ਪਹਿਲੇ ਦਿਨ ਜ਼ਰੂਰ ਥੋੜਾ ਜਿਹਾ ਹੁੰਗਾਰਾ ਮੱਧਮ ਸੀ ਤੇ ਦੂਸਰੇ ਦਿਨ ਫਿਰ ਤਕਰੀਬਨ ਸਾਰੇ ਥੀਏਟਰ ਹਾਊਸਫੁੱਲ ਜਾ ਰਹੇ ਨੇ। ਹੁਣ ਤਾਂ ਇਸ ਫਿਲਮ ਦੇ ਜਿਹੜੇ ਰਿਵਿਊਜ਼ ਨੇ, ਜਿਸ ਤਰ੍ਹਾਂ ਲੋਕ ਜਾ ਕੇ ਵੇਖਦੇ ਨੇ, ਜਿਹੜਾ ਬੰਦਾ ਜਾ ਕੇ ਵੇਖਦਾ ਉਹ ਫਿਰ ਜਿਹਨੂੰ ਮਿਲਦਾ ਉਹਨੂੰ ਜਾ ਕੇ ਇਹ ਕਹਿੰਦਾ ਵੀ ਤੂੰ ਬਾਕੀ ਕੰਮ ਛੱਡ, ਪਹਿਲਾਂ ਜਾ ਕੇ ਫਿਲਮ ਵੇਖ ਕੇ ਆ। ਨਾਲ ਇਹ ਵੀ ਕਹਿੰਦਾ ਕਿ ਆਪਣੀ ਫਿਲਮ ਆਪ ਹੀ ਨਾ ਵੇਖ ਕੇ ਬਲਕਿ ਆਪਣੇ ਪਰਿਵਾਰ ਨੂੰ ਲੈ ਕੇ ਜਾ। ਇਸ ਤਰ੍ਹਾਂ ਦਾ ਜਿਹੜੀ ਇਹਦੀ ਮਾਊਥ ਟੂ ਮਾਊਥ ਪ੍ਰਮੋਸ਼ਨ ਆ ਉਹ ਚੰਗੀ ਪੱਧਰ ਤੇ ਸ਼ੁਰੂ ਹੋਈ ਹੈ ਸਪੀਕਰ ਦੇ ਉੱਤੇ। ਤੇ ਉੱਤੇ ਇਹਦੇ ਦੋ ਪ੍ਰੋਡਿਊਸਰ ਨਿਊਜ਼ੀਲੈਂਡ ਤੋਂ, ਪਰਮਿੰਦਰ ਤੱਖਰ ਤੇ ਕੁੱਕੂ ਮਾਨ, ਉਹ ਟੋਰਾਂਟੋ ਪਹੁੰਚੇ ਹੋਏ ਆ। ਉਹ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ 'ਚ ਵੀ ਗਏ ਨੇ ਐਤਵਾਰ ਨੂੰ। ਉਹਨਾਂ ਨੇ ਵੱਖ-ਵੱਖ ਰੇਡੀਓਜ਼ ਤੇ ਵੀ ਇੰਟਰਵਿਊਜ਼ ਕੀਤੀਆਂ ਨੇ। ਪੰਜਾਬੀ ਪ੍ਰੈਸ ਕਲੱਬ ਦੇ ਨਾਲ ਵੀ ਉਹਨਾਂ ਨੇ ਵਿਸ਼ੇਸ਼ ਇੰਟਰਵਿਊ ਮਿਲਣੀ ਕੀਤੀ। ਸੋ ਉਹਦੇ ਕਰਕੇ ਹੁਣ ਫਿਲਮ ਕਾਫੀ ਇਸ ਨੂੰ ਹੁੰਗਾਰਾ ਮਿਲ ਰਿਹਾ ਤੇ ਡੈਫੀਨਿਟਲੀ ਆਉਣ ਵਾਲੇ ਹਫ਼ਤੇ ਦੇ ਵਿੱਚ ਤਾਂ ਹਾਊਸਫੁੱਲ ਜਾਊਗੀ, ਇਹ ਡੈਫੀਨਿਟਲੀ ਜਾਊਗੀ। ਤੇ ਮੈਨੂੰ ਇਹ ਲੱਗਦਾ ਕਿ ਲੋਕ ਇੱਕ ਵਾਰ ਨਹੀਂ 2-3-4 ਵਾਰ ਇਸ ਫਿਲਮ ਨੂੰ ਵੇਖਣਗੇ। ਤੇ ਵੇਖਣਗੇ ਨਹੀਂ ਬਲਕਿ ਸੰਭਾਲ ਕੇ ਰੱਖਣਗੇ। ਇਸ ਫਿਲਮ ਨੇ ਇਹ ਵੀ ਸਿੱਧ ਕਰ ਦਿੱਤਾ ਭੈਣ ਜੀ ਕਿ ਸਾਡੇ ਜਿਹੜੇ ਪ੍ਰੋਡਿਊਸਰਸ ਨੇ, ਜਿਨ੍ਹਾਂ ਨੇ 20-25 ਸਾਲ ਬਾਅਦ ਇਹ ਹੀਆ ਕੀਤਾ ਕਿ ਇਸ ਸਬਜੈਕਟ ਨੂੰ ਕੋਈ ਟੱਚ ਕਰੇ। ਹਾਲਾਂਕਿ ਇਹ ਫਿਲਮ ਆ ਜਿਹੜੀ 1984 ਦੇ ਵਿੱਚ ਇਮਰਾ ਦਾ ਕਤਲ ਹੋਇਆ ਸੀ, ਤਾਂ 1900 ਘੱਟੋ ਘੱਟ ਇਹ 89-90 ਦੇ ਵਿੱਚ ਇਹ ਫਿਲਮ ਬਣ ਜਾਣੀ ਚਾਹੀਦੀ ਸੀ, ਪਰ ਨਹੀਂ ਐਸਾ ਹੀਆ ਹੋ ਸਕਿਆ। ਹੁਣ ਹੋਇਆ। ਹੁਣ ਉਹਨਾਂ ਨੂੰ ਇਹ ਵੀ ਅਹਿਸਾਸ ਹੋ ਗਿਆ ਕਿ ਲੱਖ ਸੈਂਸ ਬੋਰਡ ਬਾਰੇ ਇਹਨਾਂ ਫਿਲਮਾਂ ਨੂੰ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਨਾ ਚੱਲਣ ਦੇਣ। ਬਾਹਰ ਦੇ ਜਿਹੜੇ ਸਿੱਖ ਨੇ, ਬਾਹਰ ਦੇ ਜਿਹੜੇ ਪੰਜਾਬੀ ਨੇ, ਉਹ ਇਹੋ ਜਿਹੀਆਂ ਜਿਹੜੀਆਂ ਸੱਚ ਦੇ ਆਧਾਰਿਤ ਸਾਡੀਆਂ ਜ਼ਖਮਾਂ ਦੇ ਉੱਤੇ ਮੱਲ ਮਿਲਾਉਣ ਵਾਲੀਆਂ ਫਿਲਮਾਂ ਨੇ, ਉਹਨਾਂ ਨੂੰ ਬਾਹਰਲੇ ਲੋਕ ਉਹਨਾਂ ਦਾ ਘਾਟਾ ਪੂਰਾ ਕਰਨਗੇ। ਸੋ ਇਹ ਜਿਹੜੀ ਮਿਸ ਹੈ ਉਹ ਪਹਿਲਾਂ ਸਾਡਾ ਹੱਕ ਵੇਲੇ ਟੁੱਟੀ ਸੀਗੀ, ਹੁਣ ਕੌਮ ਦੇ ਹੀਰੇ ਬਾਰੇ ਉਹ ਟੁੱਟ ਰਹੀ ਆ। ਇਸ ਤੋਂ ਬਾਅਦ ਇੱਕ ਫਿਲਮ ਆ ਰਹੀ ਹੈ 47 ਤੋਂ 84 ਤੱਕ, ਉਹ ਵੀ ਸੈਂਸਰ ਬੋਰਡ ਨੇ ਰੋਕੀ ਹੋਈ ਹੈ। ਸੋ ਉਹ ਆਪਣੀ ਔਕਾਤ ਵਿਖਾ ਰਹੇ ਨੇ ਤੇ ਸਾਡਾ ਜਿਹੜਾ ਸਿਦਕ ਆ ਉਹਨੂੰ ਉਹ ਹਰ ਰੋਜ਼ ਉਹਦਾ ਇਮਤਿਹਾਨ ਲੈ ਰਹੇ ਨੇ ਤੇ ਮੈਨੂੰ ਲੱਗਦਾ ਹੈ ਕਿ ਅਸੀਂ ਹਰ ਰੋਜ਼ ਇਹਨਾਂ ਇਮਤਿਹਾਨਾਂ ਦੇ ਵਿੱਚੋਂ ਪਾਸ ਹੋ ਰਹੇ ਹਾਂ। ਜੀ ਬਿਲਕੁਲ ਬਿਲਕੁਲ ਵੀਰ ਜੀ, ਤੁਸੀਂ ਕਿਹਾ ਕੌਮ ਦੇ ਹੀਰੋ ਨੇ ਆਪਣੀ ਪ੍ਰਮੋਸ਼ਨ ਨਹੀਂ ਕੀਤੀ, ਪਰ ਅਸੀਂ TV 84 ਦੇ ਦਰਸ਼ਕਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਇਹਨਾਂ ਨੇ ਪ੍ਰਮੋਸ਼ਨ ਨਹੀਂ ਵੀ ਕੀਤੀ, ਪਰ TV 84 ਦੇ ਦਰਸ਼ਕ ਜ਼ਰੂਰ ਆਪਣੇ ਬੱਚਿਆਂ ਨੂੰ ਲੈ ਕੇ ਇਹ ਮੂਵੀ ਵੇਖਣ ਕੌਮ ਦੇ ਹੀਰੇ, ਤੇ ਤਾਂ ਕਿ ਤੁਹਾਡੇ ਬੱਚਿਆਂ ਨੂੰ ਪਤਾ ਲੱਗੇ, ਸਾਡੀ ਅਗਲੀ ਜਨਰੇਸ਼ਨ ਨੂੰ ਪਤਾ ਲੱਗੇ ਕਿ ਕਿਸ ਕਿਸ ਤਰ੍ਹਾਂ ਦੇ ਸਾਡੇ ਯੋਧੇ ਪੈਦਾ ਹੋਏ ਨੇ ਸਿੱਖ ਕੌਮ ਦੇ ਅੰਦਰ। ਤੇ ਜਿਹੜੀ ਮੂਵੀ ਤੁਸੀਂ ਗੱਲ ਕੀਤੀ 47 ਤੋਂ 84 ਤੱਕ, ਇਸ ਦੀ ਵੀ ਅਸੀਂ TV 84 ਦਾ ਹੀ ਪ੍ਰਮੋਸ਼ਨ ਜ਼ਰੂਰ ਕਰਾਂਗੇ ਵੀਰ ਜੀ। ਤੇ ਵੀਰ ਜੀ ਹੁਣ ਜੀ ਦੱਸੋ ਜੀ, ਤੇ ਵੀਰ ਜੀ ਹੁਣ ਅਸੀਂ 2014 ਦੀਆਂ ਪਾਰਲੀਮੈਂਟ ਚੋਣਾਂ ਵਿੱਚ ਜਾਂਦੇ ਹਾਂ। ਜਿਵੇਂ 2014 ਦੀਆਂ ਪਾਰਲੀਮੈਂਟ ਚੋਣਾਂ ਦੇ ਤਰੀਕਾਂ ਸਾਹਮਣੇ ਆ ਗਈਆਂ, ਤੁਹਾਨੂੰ ਕੀ ਲੱਗਦਾ ਹੈ ਕਿ ਸਿੱਖਾਂ ਲਈ ਭਾਰਤ ਜਾਂ ਪੰਜਾਬ ਦੇ ਵਿੱਚ ਕੋਈ ਤਬਦੀਲੀ ਆਵੇਗੀ? ਇਸ ਬਾਰੇ ਜਾਣਕਾਰੀ ਦਿਓ। ਬਿਲਕੁਲ ਨਹੀਂ ਆਵੇਗੀ ਜੀ, ਉੱਥੇ ਤਬਦੀਲੀ ਆਉਣ ਦੇ ਕੋਈ ਚਾਂਸਸ ਮੈਨੂੰ ਨਜ਼ਰ ਨਹੀਂ ਆ ਰਹੇ। ਇਹ ਠੀਕ ਹੈ ਕਿ ਕੁਝ ਸਮਾਂ ਜਿਹੜਾ ਹੈ ਉਹਦੇ ਵਿੱਚ ਭੰਨ ਤੋੜ ਚੱਲੇਗੀ। ਆਮ ਆਦਮੀ ਪਾਰਟੀ ਉੱਥੇ ਕਾਫੀ ਗੇਨਸ ਕਰ ਰਹੀ ਆ। ਉਹ ਜਿਹੜੇ ਨਤੀਜੇ ਆ ਉਹਨਾਂ ਨੂੰ ਬਦਲ ਸਕਦੀ ਆ, ਪਰ ਜਿਹੜੀ ਹਾਲਾਤ ਨੇ ਜਾਂ ਸਿਚੁਏਸ਼ਨ ਆ ਉਹ ਬਦਲਣ ਦੇ ਉੱਥੇ ਬਹੁਤ ਘੱਟ ਚਾਂਸਸ ਨੇ, ਕਿਉਂਕਿ ਜਿੱਥੇ ਸਿਸਟਮ ਹੀ ਕਰਪਟ ਹੋਏ ਉੱਥੇ ਇੱਕ ਪਾਰਟੀ ਜਾਂ ਫਿਰ 12-13 ਜੇ ਚੁਣੇ ਵੀ ਜਾਣ ਚੰਗੇ ਇਨਸਾਨ, ਜਾਂ ਪਰ ਕਰੋ ਐਗਜ਼ਾਮਪਲ ਫੂਲਕਾ ਸਾਹਿਬ ਚੁਣੇ ਜਾਣ, ਭਗਵੰਤ ਮਾਨ ਚੁਣਿਆ ਜਾਏ, ਡਾਕਟਰ ਧਰਮਵੀਰ ਸਿੰਘ ਚੁਣੇ ਜਾਣ, ਤਾਂ ਕੀ ਕਰਨਗੇ 530 ਜਿਹੜੇ ਉੱਥੇ ਬਦਮਾਸ਼ ਤੇ ਝੂਠੇ ਲੋਕ ਬੈਠੇ ਨੇ, ਜਿਹੜੇ ਸਾਡੇ ਖਿਲਾਫ ਹਮੇਸ਼ਾ ਗਲਤ ਫੈਸਲੇ ਕਰਨ ਵਾਲੇ ਨੇ। ਇਸ ਕਰਕੇ ਮੈਂ ਸਮਝਦਾ ਕਿ ਡੈਮੋਕ੍ਰੈਟਿਕ ਸਿਸਟਮ ਹੈ, ਇਹਦੇ ਵਿੱਚ ਹਿੱਸਾ ਲੈਣ ਤੋਂ ਬਿਨਾਂ ਚਾਰਾ ਤਾਂ ਕੋਈ ਹੈ ਨਹੀਂਗਾ। ਪਰ ਇਹਦੇ ਵਿੱਚ ਕੁਝ ਐਗਜ਼ਾਮਪਲ ਆਉਣਗੇ, ਕੁਝ ਸਵਾਲ
ਜਿਹੜੇ ਲੈਸਨ ਸਿੱਖਣ ਨੂੰ ਜ਼ਰੂਰ ਮਿਲਣਗੇ ਪੰਜਾਬ ਦੇ ਵੋਟਰਾਂ ਨੂੰ ਵੀ ਤੇ ਪੰਜਾਬ ਦੇ ਸਿਆਸਤਦਾਨ ਨੂੰ ਵੀ। ਪਰ ਸਥਿਤੀ ਵਿੱਚ ਮੈਨੂੰ ਕੋਈ ਬਾਹਲੀ ਤਬਦੀਲੀ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ। ਜੀ ਬਿਲਕੁਲ। ਤੇ ਵੀਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਆਪਣਾ ਟਾਈਮ ਕੱਢ ਕੇ ਸਾਡੇ ਸਿੱਖ ਸੰਗਤਾਂ ਦੇ ਰੂਬਰੂ ਹੋਏ। ਇਸੇ ਤਰ੍ਹਾਂ ਫਿਰ ਤੋਂ ਤੁਹਾਨੂੰ ਸਿੱਖ ਸੰਗਤਾਂ ਦੇ ਰੂਬਰੂ ਕਰਵਾਵਾਂਗੇ, ਪਰ ਅੱਜ ਅਸੀਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਣੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ। ਮੈਂ ਫਤਿਹ ਬੁਲਾਉਣ ਤੋਂ ਪਹਿਲਾਂ ਭੈਣ ਜੀ ਮੈਂ ਇੰਨਾ ਜ਼ਰੂਰ ਕਹਿ ਦਿਆਂ ਕਿ TV 84 ਦੇ ਜਿੰਨੇ ਵੀ ਦਰਸ਼ਕ ਇਸ ਵਕਤ ਜੁੜੇ ਹੋਏ ਨੇ ਜਾਂ ਉਸ ਤੋਂ ਬਾਅਦ YouTube ਤੇ ਵੀ ਜੁੜਨਗੇ, ਮੈਂ ਇਹਨਾਂ ਨੂੰ ਇਹ ਜ਼ਰੂਰ ਬੇਨਤੀ ਕਰੂੰਗਾ ਕਿ ਤੁਸੀਂ ਹਰ ਜਿਹੜਾ ਪ੍ਰਾਣੀ ਤੁਹਾਨੂੰ ਜਾਣਦਾ ਉਹਨਾਂ ਨੂੰ ਇੱਕ ਵਾਰੀ ਜਾ ਕੇ ਕੌਮ ਦੇ ਹੀਰੇ ਫਿਲਮ ਵਿਖਾ ਕੇ ਜ਼ਰੂਰ ਲਿਆਓ, ਕਿਉਂਕਿ ਮੈਨੂੰ ਲੱਗਦਾ ਕਿ ਕਿਸੇ ਹੋਰ ਨੂੰ ਲਿਜਾ ਕੇ ਫਿਲਮ ਵਿਖਾਉਣ ਦੀ ਇੱਕ ਬਹੁਤ ਵੱਡੀ ਸੇਵਾ ਹੋਏਗੀ। ਕਿਉਂਕਿ ਬਹੁਤ ਸਾਰੀਆਂ ਕਲੈਰੀਫਿਕੇਸ਼ਨਸ ਮਿਲਦੀਆਂ ਨੇ ਉੱਥੋਂ। ਕੋਈ ਕਹਿੰਦੇ ਨੇ ਵੀ ਇਹ ਸ਼ਾਇਦ ਫਿਲਮ ਵਾਇਲੈਂਟ ਹੈ, ਬਿਲਕੁਲ ਵਾਇਲੈਂਟ ਫਿਲਮ ਨਹੀਂ ਹੈ। ਸਿਰਫ ਅਖੀਰ ਤੇ ਜਾ ਕੇ 2 ਮਿੰਟ ਗੋਲੀ ਚੱਲਦੀ ਹੈ ਸਾਰੀ ਫਿਲਮ ਦੇ ਵਿੱਚ, ਨਹੀਂ ਤਾਂ ਨਾ ਫਿਲਮ ਦੇ ਵਿੱਚ ਲੜਾਈ ਆ, ਨਾ ਫਿਲਮ ਦੇ ਵਿੱਚ ਗਾਲੀ ਗਲੋਚ ਆ। ਟੋਟਲ ਸਿੱਖਾਂ ਦੇ ਸੈਂਟੀਮੈਂਟ ਕਿਸ ਤਰ੍ਹਾਂ ਪਲੇ ਹੋ ਰਹੇ ਨੇ ਉਹਦੇ ਬੇਸ ਤੇ ਫਿਲਮ ਆ, ਸੱਚ ਦੇ ਬੇਸਡ ਫਿਲਮ ਆ। ਜ਼ਰੂਰ ਜਾ ਕੇ ਵੇਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ ਵਕਤ ਹੋ ਗਿਆ ਤੁਹਾਡੇ ਕੋਲ ਵੀ ਇਜਾਜ਼ਤ ਲੈਣ ਦਾ। ਅਗੇਨ ਹੋਲੇ ਮਹੱਲੇ ਦੇ ਇਸ ਮੁਬਾਰਕ ਮੌਕੇ ਤੇ ਤੁਹਾਨੂੰ ਤੇ ਤੁਹਾਡੀ ਫੈਮਿਲੀ ਨੂੰ TV 84 ਦੀ ਟੀਮ ਵੱਲੋਂ ਬਹੁਤ ਬਹੁਤ ਮੁਬਾਰਕਬਾਦ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸਮੇਂ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।